ਜੀ ਹਾਂ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਖਬਰ ਤੇ ਨਜ਼ਰ ਦੇ ਸਪਾਂਸਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਖਲੋਠੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਫਾਊਲਰ ਤੋਂ, ਰਣਵੀਰ ਸਿੰਘ ਰਾਣਾ, ਸੁਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ ਅਤੇ ਸੁਖਚੈਨ ਸਿੰਘ ਬੇਕਰਸਫੀਲਡ ਤੋਂ, ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜਿਹੜੇ ਹਰ ਤਰ੍ਹਾਂ ਦੇ ਵੈਜੀ ਅਤੇ ਨਾਨ ਵੈਜੀ ਇੰਡੀਅਨ ਸਟਾਈਲ ਪੀਜ਼ਾ ਔਡਰ ਕਰ ਸਕਦੇ ਹੋ। ਅਤੇ ਇਹਨਾਂ ਦੀ ਇਸ ਟਾਈਮ ਸਪੈਸ਼ਲ ਡੀਲ ਚੱਲ ਰਹੀ ਹੈ chicagopizzatwist.com 10% ਆਫ। ਇਸ ਸਪਾਂਸਰਾਂ ਦਾ ਧੰਨਵਾਦ ਕਰਦੇ ਹਾਂ। ਅਤੇ ਹੁਣ ਬਲਤੇਜ ਪੰਨੂ ਜੀ ਨੂੰ ਸਵਾਗਤ ਕਰਦੇ ਹਾਂ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਦਿਲਪ੍ਰੀਤ, ਬਹੁਤ ਮਿਹਰਬਾਨੀ। ਔਰ ਨਿਗਾਹ ਮਾਰਦੇ ਹਾਂ ਅਸੀਂ ਕੁਛ ਆਲੇ ਦੁਆਲੇ ਦੇ ਉੱਤੇ। ਪਹਿਲਾਂ ਸ਼ੁਰੂ 'ਚ ਮਾਫ਼ੀ ਮੰਗਣਾ, ਥੋੜ੍ਹਾ ਗਲ ਦੀ ਸਮੱਸਿਆ ਹੈ ਜਿਸ ਵਿੱਚ ਕਿਤੇ ਰੁਕਣਾ ਪੈ ਗਿਆ। ਤਾਂ ਜੀ ਜਿਹੜੀ ਸੈਂਟਰ ਦੀ ਸਰਕਾਰ ਦੇ ਵੱਲੋਂ ਇੱਕ ਤਰਫਾ ਗੋਲੀਬੰਦੀ ਕੀਤੀ ਗਈ ਸੀਗੀ, ਉਹਨੂੰ ਖਤਮ ਕਰ ਦਿੱਤਾ ਗਿਆ ਸੁਪਰ ਫਲॉप ਹੋਣ ਤੋਂ ਬਾਅਦ, ਕਹਿ ਲਓ। ਕਿਉਂਕਿ ਜਿਉਂ ਗੋਲੀਬੰਦੀ ਜਿਹੜੀ ਕੇਂਦਰ ਦੀ ਸਰਕਾਰ ਨੇ ਕੀਤੀ, ਇੱਕ ਕਿਸਮ ਦੇ ਨਾਲ ਲਾਸ਼ਾਂ ਦੇ ਜਿਹੜੇ ਸੀਗੇ ਜੀ ਉਹ ਢੇਰ ਲੱਗੇ। ਔਰ ਖ਼ਾਸ ਤੌਰ ਦੇ ਉੱਤੇ ਇਹਦੇ ਵਿੱਚ ਇੱਕ ਬੇਬਾਕ ਪੱਤਰਕਾਰ ਜਿਹੜਾ ਸੀਗਾ ਉਹ ਵੀ ਗਵਾਉਣਾ ਪੈ ਗਿਆ। ਕੇਂਦਰ ਦੀ ਸਰਕਾਰ ਨੇ ਹੁਣ ਜਿਹੜੀ ਰਮਜ਼ਾਨ ਦੇ ਮਹੀਨੇ ਦੇ ਦੌਰਾਨ ਦਹਿਸ਼ਤਗਰਦਾਂ ਦੇ ਖਿਲਾਫ ਇੱਕ ਤਰਫਾ ਗੋਲੀਬੰਦੀ ਕੀਤੀ ਸੀਗੀ, ਉਹਨੂੰ ਵਾਪਸ ਲੈ ਲਿਆ। ਸੁਰੱਖਿਆ ਦਸਤਿਆਂ ਨੂੰ ਇਹ ਆਖਿਆ ਗਿਆ ਕਿ ਉਹ ਛੇਤੀ ਦਹਿਸ਼ਤਗਰਦਾਂ ਨੂੰ ਹਮਲੇ ਤੇ ਹਿੰਸਾ ਕਰਨ ਤੋਂ ਰੋਕਣ ਦੇ ਵਾਸਤੇ ਸਾਰੇ ਕਦਮ ਜਿਹੜੇ ਜੀ ਉਹ ਚੁੱਕਣ। ਅਜੇ ਵੀ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਦੇ ਬੁਲਾਰੇ ਜਿਹੜੇ ਆ ਉਹ ਇਹ ਮੰਨਣ ਦੇ ਵਾਸਤੇ ਤਿਆਰ ਨੇਗੇ ਕਿ ਇਹ ਇੱਕ ਤਰਫਾ ਗੋਲੀਬੰਦੀ ਸੀਗੀ ਇਹ ਫੇਲ ਹੋਈ ਹੈ। ਉਹ ਇਹ ਕਹੀ ਜਾਂਦੇ ਆ ਕਿ ਇਹ ਗੋਲੀਬੰਦੀ ਅੱਤਵਾਦੀਆਂ ਦੇ ਵਾਸਤੇ ਨਹੀਂ ਸੀਗੀ, ਇਹ ਉਹਨਾਂ ਲੋਕਾਂ ਦੇ ਵਾਸਤੇ ਸੀਗੀ ਜਿਹੜੇ ਅਮਨ ਕਾਨੂੰਨ ਨੂੰ ਪਸੰਦ ਕਰਦੇ ਆ। ਜੇ ਉਹਨੂੰ ਪਸੰਦ ਕਰਦੇ ਆ ਤਾਂ ਫਿਰ ਵਾਪਸ ਕਿਉਂ ਲਈ ਗਈ? ਫਿਰ ਇਹ ਕਿਹਦੇ ਕਰਕੇ ਜਿਹੜੀ ਉਹ ਕੀਤੀ ਗਈ ਸੀ? ਜੇ ਅਮਨ ਕਾਨੂੰਨ ਨੂੰ ਪਸੰਦ ਕਰਨ ਵਾਲਿਆਂ ਦੇ ਵਾਸਤੇ ਕੀਤੀ ਗਈ ਸੀ ਤੇ ਫਿਰ ਕੀ ਉਹਨਾਂ ਨੂੰ ਹੁਣ ਜਿਹੜਾ ਜੀ ਇਸ ਤਰ੍ਹਾਂ ਦਾ ਕੁਛ ਨਹੀਂ ਦਿੱਤਾ ਜਾਊਗਾ, ਭਾਵ ਕਿ ਉਹ ਗੋਲੀਬੰਦੀ ਜਿਹੜੀ ਆ ਜੀ ਉਹ ਵਾਪਸ ਲੈ ਲਈ ਗਈ ਹੈ। ਸਾਬਕਾ ਮੁੱਖ ਮੰਤਰੀ ਜਿਹੜੇ ਜੰਮੂ ਕਸ਼ਮੀਰ ਦੇ ਨੇ ਉਮਰ ਫਾਰੂਕ, ਉਹਨੇ ਇਹ ਗੱਲ ਕਹੀ ਹੈ ਕਿ ਭਾਜਪਾ ਦੀ ਸੂਬਾਈ ਜਿਹੜੀ ਇਕਾਈ ਆ ਉਹਨੂੰ ਇਸ ਐਲਾਨ ਦੇ ਉੱਤੇ ਖੁਸ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਗੋਲੀਬੰਦੀ ਸਫਲ ਨਹੀਂ ਹੋ ਸਕੀ। ਇਹ ਸਾਡੇ ਸਾਰਿਆਂ ਦੇ ਵਾਸਤੇ ਨਾਕਾਮੀ ਜਿਹੜੀ ਹੈ ਜੀ ਉਹ ਹੈ। ਜਿਹੜੀਆਂ ਵਿਰੋਧੀ ਧਿਰਾਂ ਨੇ ਸਾਰੀਆਂ ਦੀਆਂ ਸਾਰੀਆਂ ਨੇ ਕੇਂਦਰ ਦੀ ਸਰਕਾਰ ਦੇ ਵੱਲੋਂ ਪਹਿਲਾਂ ਗੋਲੀਬੰਦੀ ਦੇ ਲਏ ਗਏ ਇਸ ਫੈਸਲੇ ਦੀ ਨਿਖੇਧੀ ਕੀਤੀ ਆ। ਹੁਣ ਇਹ ਕਿਹਾ ਕਿ ਇਹ ਬਿਲਕੁਲ ਟੋਟਲ ਫੇਲ ਹੋਈ, ਜਿਹਦੀ ਵਜ੍ਹਾ ਕਰਕੇ ਕੇਂਦਰ ਦੀ ਸਰਕਾਰ ਨੂੰ ਮੁੜ ਕੇ ਪਿੱਛੇ ਜਿਹੜਾ ਜੀ ਉਹ ਮੁੜਨਾ ਪਿਆ ਤੇ ਇਹ ਗੋਲੀਬੰਦੀ ਜਿਹੜੀ ਸੀ ਉਹ ਵਾਪਸ ਲੈਣੀ ਪਈ। ਹੁਣ ਇਸ ਵਾਪਸ ਲਈ ਗੋਲੀਬੰਦੀ ਦਾ ਕੀ ਅਸਰ ਹੁੰਦਾ ਜੰਮੂ ਕਸ਼ਮੀਰ ਦੇ ਉੱਤੇ? ਕੀ ਆਉਂਦੇ ਦਿਨਾਂ ਦੇ ਦੌਰਾਨ ਸੁਰੱਖਿਆ ਦਸਤੇ ਜਿਹੜੇ ਨੇ ਉਹਨਾਂ ਦੇ ਹੱਥੋਂ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਆ ਜੀ ਉਹ ਵਧੂਗੀ? ਬਾਰਡਰ ਦੇ ਉੱਤੇ ਜਿਹੜੀ ਕਿ ਰੁਕ ਨਹੀਂ ਰਹੀ ਜਿਹੜੀ ਪਾਕਿਸਤਾਨ ਵਾਲੀ ਸਾਈਡ ਦੇ ਉੱਤੋਂ ਆਉਂਦੀ ਗੋਲੀ, ਔਰ ਸੈਕੰਡਲੀ ਆਉਂਦੇ ਜਿਹੜੇ ਅੱਤਵਾਦੀ ਨੇ ਉਹ ਰੁਕ ਨਹੀਂ ਰਹੇ। ਕੀ ਉਹਨਾਂ ਨੂੰ ਠੱਲਣ ਦੇ ਵਿੱਚ ਇਹ ਜਿਹੜੀ ਨਵੀਂ ਜਿਹੜੀ ਗੋਲੀਬੰਦੀ ਵਾਪਸ ਲੈਣ ਦੀ ਗੱਲ ਆਖੀ ਗਈ ਆ, ਕੀ ਇਹ ਕਾਰਗਰ ਸਾਬਤ ਹੋਊਗੀ? ਇਹਦੇ ਵਾਸਤੇ ਅਗਲੇ ਕੁਛ ਦਿਨ, ਅਗਲੇ ਕੁਛ ਘੰਟੇ ਜਿਹੜਾ ਜੀ ਉਹ ਇੰਤਜ਼ਾਰ ਕਰਨਾ ਹੋਊਗਾ। ਨੀਤੀ ਆਯੋਗ ਦੀ ਜਿਹੜੀ ਮੀਟਿੰਗ ਹੈ ਜੀ ਉਹ ਦਿੱਲੀ ਦੇ ਵਿੱਚ ਰੱਖੀ ਗਈ। ਪ੍ਰਧਾਨ ਮੰਤਰੀ ਨੇ ਇਸ ਮੁੱਖ ਮੰਤਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਜੀ ਕਿ 2 ਅੰਕਾਂ ਦੀ ਵਿਕਾਸ ਦਰ ਹਾਸਲ ਕਰਨ ਦੇ ਵਾਸਤੇ ਭਾਰਤ ਨੂੰ ਅਜੇ ਬੜਾ ਕੁਛ ਜਿਹੜਾ ਜੀ ਉਹ ਕਰਨ ਦੀ ਲੋੜ ਹੈ। ਉਹਨਾਂ ਹਰ ਪ੍ਰਭਾਵਿਤ ਜਿਹੜੇ ਰਾਜਾਂ ਦੀ ਕੇਂਦਰ ਦੇ ਵੱਲੋਂ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਜਿਹੜਾ ਜੀ ਉਹ ਦਿੱਤਾ। ਇਹ ਨੀਤੀ ਆਯੋਗ ਦੀ ਚੌਥੀ ਮੀਟਿੰਗ ਸੀਗੀ, ਗਵਰਨਿੰਗ ਕੌਂਸਲ ਜਿਹਨੂੰ ਸੰਬੋਧਨ ਕੀਤਾ ਪ੍ਰਧਾਨ ਮੰਤਰੀ ਨੇ। ਗੱਲਾਂ ਉਹੀ ਜਿਹੜੀਆਂ ਜਦੋਂ ਸਰਕਾਰ ਵੰਡ ਤੋਂ ਪਹਿਲਾਂ ਸੀਗੀਆਂ ਜਾਂ ਬਾਅਦ ਦੇ ਵਿੱਚ ਸੀਗੀਆਂ। ਕੀ ਕੀਤਾ ਰਾਜਾਂ ਦੇ ਵਾਸਤੇ ਜਾਂ ਕੀ ਕਰਨਾ ਇਹਦੇ ਸੰਬੰਧੀ ਤਾਂ ਕੋਈ ਬਹੁਤਾ ਕੁਛ ਜਿਹੜਾ ਜੀ ਉਹ ਸਾਹਮਣੇ ਨਹੀਂ ਆਇਆ ਜੀ। ਇਹਦੇ ਵਿੱਚ ਵੱਖੋ ਵੱਖਰੇ ਜਿਹੜੇ ਮੁੱਖ ਮੰਤਰੀ ਸੀਗੇ ਉਹਨਾਂ ਨੇ ਆਪੋ ਆਪਣੇ ਤਰੀਕੇ ਦੇ ਨਾਲ ਆਪਣੇ ਰਾਜਾਂ ਦੀ ਔਰ ਬਾਕੀ ਰਾਜਾਂ ਦੀ ਜਿਹੜੀ ਉਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਗੱਲ ਆਖੀ ਕਿ ਸੂਬਿਆਂ ਦੇ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਕਿਸਾਨਾਂ ਲਈ ਕੌਮੀ ਕਰਜ਼ਾ ਮੁਆਫੀ ਸਕੀਮ ਦਾ ਖਾਕਾ ਜਿਹੜਾ ਜੀ ਉਹ ਤਿਆਰ ਕੀਤਾ ਜਾਵੇ। ਔਰ ਇਹ ਆਖਿਆ ਉਹਨਾਂ ਨੇ ਕਿ ਕੇਂਦਰ ਸਰਕਾਰ ਤੇ ਕੁਝ ਮੁੱਖ ਮੰਤਰੀਆਂ ਦੇ ਉੱਤੇ ਆਧਾਰਿਤ ਕਮੇਟੀ ਗਠਿਤ ਜਿਹੜੀ ਹੈ ਜੀ ਉਹ ਕੀਤੀ ਜਾਵੇ। ਸਵਾਮੀਨਾਥਨ ਕਮੇਟੀ ਦੀ ਰਿਪੋਰਟ ਮੁਕੰਮਲ ਰੂਪ ਦੇ ਵਿੱਚ ਪ੍ਰਵਾਨ ਕੀਤੇ ਜਾਣ ਦੇ ਉੱਤੇ ਜ਼ੋਰ ਦਿੰਦਿਆਂ ਹੋਇਆ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਗਵਰਨਿੰਗ ਕੌਂਸਲ ਨੂੰ ਪਹਿਲ ਦੇ ਆਧਾਰ ਦੇ ਉੱਤੇ ਖੇਤੀ ਕਰਜ਼ੇ ਮੁਆਫ ਕਰਨ ਦਾ ਮੁੱਦਾ
ਵਿਚਾਰਨਾ ਜਿਹੜਾ ਜੀ ਚਾਹੀਦਾ। ਉਧਰ ਜਿਹੜੇ 4 ਗੈਰ ਭਾਜਪਾ ਮੁੱਖ ਮੰਤਰੀ ਨੇ ਉਹਨਾਂ ਨੇ ਕੇਜਰੀਵਾਲ ਹੋਰਾਂ ਵਾਲਾ ਜਿਹੜਾ ਮੁੱਦਾ ਉਹ ਹੱਲ ਕਰਵਾਉਣ ਦੇ ਮੰਗ ਜਿਹੜੀ ਹੈ ਜੀ ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਕਰਨਾਟਕਾ ਤੇ ਕੇਰਲਾ ਦੇ ਮੁੱਖ ਮੰਤਰੀ ਜਿਹੜੇ ਸੀਗੇ ਜੀ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਮਿਲ ਕੇ ਇਹ ਗੱਲ ਕਹੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਲੈਫਟੀਨੈਂਟ ਗਵਰਨਰ ਵਿਚਕਾਰ ਪੈਦਾ ਹੋਏ ਵਿਵਾਦ ਦਾ ਦਖਲ ਦੇ ਕੇ ਨਿਪਟਾਰਾ ਜਿਹੜਾ ਜੀ ਉਹ ਕਰਾਇਆ ਜਾਵੇ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ, ਕੇਰਲਾ ਦੇ ਪਿਨਾਰੀ ਵਿਜਯਨ ਤੇ ਕਰਨਾਟਕਾ ਦੇ HD ਕੁਮਾਰ ਸਵਾਮੀ ਨੇ ਜਿਹੜੇ ਸੀਗੇ ਜੀ ਇਸ ਮੀਟਿੰਗ ਦੇ ਦੌਰਾਨ ਜਿਹੜੀ ਨੀਤੀ ਆਯੋਗ ਦੀ ਮੀਟਿੰਗ ਸੀ ਇਹਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਮਿਲ ਕੇ ਅਪੀਲ ਕੀਤੀ। ਪਰ ਜਿੰਨਾ ਕੁ ਪਤਾ ਲੱਗਿਆ ਕਿ ਕੋਈ ਹੁੰਗਾਰਾ ਪ੍ਰਧਾਨ ਮੰਤਰੀ ਹੋਰਾਂ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਨਹੀਂ ਆਇਆ ਜੀ। ਜੇ ਗੱਲ ਅਰਵਿੰਦ ਕੇਜਰੀਵਾਲ ਹੋਰਾਂ ਦੀ ਚੱਲੀ ਹੈ ਤਾਂ ਇਹ ਦੱਸਦੀ ਹੈ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਪ੍ਰਧਾਨ ਮੰਤਰੀ ਨਿਵਾਸ ਵੱਲ ਜਿਹੜਾ ਜੀ ਉਹ ਕੂਚ ਕੀਤਾ। ਵੱਡੀ ਗਿਣਤੀ ਦੇ ਵਿੱਚ ਜਿਹੜੇ ਸੀਗੇ ਜੀ ਜੁੜੇ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੇ ਰੇਸ ਕੋਰਸ ਵਾਲੀ ਸਾਈਡ ਦੇ ਉੱਤੇ ਜਿਹੜੇ ਕੂਚ ਕਰਕੇ ਮੰਗ ਕੀਤੀ ਕਿ ਉਹ ਦਿੱਲੀ ਦੇ IAS ਅਧਿਕਾਰੀਆਂ ਦੀ ਅਣਐਲਾਨੀ ਹੜਤਾਲ ਖਤਮ ਕਰਾਉਣ ਦੇ ਵਾਸਤੇ ਲੈਫਟੀਨੈਂਟ ਗਵਰਨਰ ਅਨਿਲ ਬੈਜਲ ਨੂੰ ਹਦਾਇਤ ਕਰ। ਰੋਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ CPI ਦੇ ਆਗੂ ਸੀਤਾਰਾਮ ਯੇਚੁਰੀ ਨੇ ਇਹ ਗੱਲ ਕਹੀ ਕਿ ਭਾਜਪਾ ਸਰਕਾਰ ਰਾਜਾਂ ਦੇ ਵਿੱਚ ਰਾਜਪਾਲਾਂ ਤੇ ਉਪ ਰਾਜਪਾਲਾਂ ਦੇ ਜ਼ਰੀਏ ਗੈਰ ਭਾਜਪਾ ਸਰਕਾਰਾਂ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੀ ਹੈ। ਔਰ ਇਹਦੇ ਵਿੱਚ ਜਿਹੜੇ ਵੱਖ-ਵੱਖ ਵਿਰੋਧੀ ਧਿਰਾਂ ਦੇ ਆਗੂ ਸੀ ਉਹ ਵੀ ਸ਼ਾਮਲ ਹੋਏ। 4 ਵਜੇ ਦੇ ਕਰੀਬ ਦਿੱਲੀ ਦੇ ਮੰਡੀ ਹਾਊਸ ਮੈਟਰੋ ਸਟੇਸ਼ਨ ਦੇ ਨੇੜੇ ਲੋਕ ਜਿਹੜੇ ਉਹ ਇਕੱਠੇ ਹੋਣ ਲੱਗੇ। ਫਿਰ ਇਹ ਪ੍ਰਧਾਨ ਮੰਤਰੀ ਦੇ ਸਰਕਾਰੀ ਨਿਵਾਸ ਵੱਲ ਨੂੰ ਜਿਹੜਾ ਦੀ ਤੁਰ ਪਏ। ਵੱਡੀ ਗਿਣਤੀ ਦੇ ਵਿੱਚ ਪੁਲਿਸ ਜਿਹੜਾ ਬੰਦੋਬਸਤ ਕੀਤਾ ਹੋਇਆ ਸੀਗਾ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਜਿਹੜੇ ਸੀਗੇ ਵਰਕਰ ਉਹਨਾਂ ਦਾ ਕਾਫਲਾ ਸੰਸਦ ਮਾਰਗ ਤੱਕ ਪੁੱਜਣ ਦੇ ਵਿੱਚ ਸਫਲ ਰਿਹਾ, ਜਿਹਨੂੰ ਅੱਗੋਂ ਪੁਲਿਸ ਨੇ ਵਧਣ ਤੋਂ ਵਾਸਤੇ ਜਿਹੜਾ ਸੀਗਾ ਜੀ ਉਹ ਰੋਕ ਦਿੱਤਾ। ਰੋਸ ਮਾਰਚ ਕਰਕੇ ਕੇਂਦਰੀ ਦਿੱਲੀ ਜਿਹੜੀ ਸੀ ਉਹ ਜਾਮ ਹੋ ਕੇ ਰਹਿ ਗਈ। ਪ੍ਰਦਰਸ਼ਨਕਾਰੀ ਜਿਹੜੇ ਸੀਗੇ ਜੀ ਉਹਨਾਂ ਨੂੰ ਪ੍ਰਧਾਨ ਮੰਤਰੀ ਨਿਵਾਸ ਨੇੜੇ ਜਾਣ ਤੋਂ ਰੋਕਣ ਦੇ ਵਾਸਤੇ ਦਿੱਲੀ ਪੁਲਿਸ ਦੇ ਵੱਲੋਂ ਸਵੈਤ ਕਮਾਂਡੋ ਦਸਤੇ ਜਿਹੜੇ ਸੀਗੇ ਜੀ ਉਹ ਤਾਇਨਾਤ ਕੀਤੇ ਗਏ। 5 ਸਟੇਸ਼ਨ ਲੋਕ ਕਲਿਆਣ ਮਾਰਗ, ਪਟੇਲ ਚੌਕ, ਕੇਂਦਰੀ ਸੈਕਟਰੀਏਟ, ਉਦਯੋਗ ਭਵਨ, ਜਨਪਥ ਲੋਕਾਂ ਦੇ ਆਉਣ ਜਾਣ ਦੇ ਵਾਸਤੇ ਬੰਦ ਜਿਹੜੇ ਸੀ ਉਹ ਕਰ ਦਿੱਤੇ ਗਏ। ਰੋਸ ਮਾਰਚ ਦੇ ਵਿੱਚ ਜਿਹੜੇ ਵਰਕਰ ਸੀ ਉਹਨਾਂ ਨੇ LG ਸਾਹਿਬ ਦਿੱਲੀ ਛੱਡੋ ਦੇ ਨਾਰੇ ਜਿਹੜੇ ਸੀਗੇ ਜੀ ਉਹ ਲਾਏ। ਰਾਜ ਸਭਾ ਮੈਂਬਰ ਸੰਜੇ ਸਿੰਘ, ਆਸ਼ੂਤੋਸ਼ ਤੇ ਹੋਰ ਜਿਹੜੇ ਸੀਗੇ ਜੀ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕੀਤਾ ਔਰ ਇਹ ਕਿਹਾ ਗਿਆ ਕਿ ਉਹਨਾਂ ਨੂੰ ਬੱਸਾਂ ਲਿਆਉਣ ਤੋਂ ਜਿਹੜਾ ਜੀ ਉਹ ਰੋਕਿਆ ਗਿਆ ਔਰ ਦਫ਼ਤਰਾਂ ਦੇ ਨੇੜੇ ਵੀ ਜਿਹੜੇ ਸੀਗੇ ਘੇਰੇ ਪਾਏ ਗਏ। ਉਹਨਾਂ ਨੇ ਕਿਹਾ ਕਿ ਜੇ ਸਰਕਾਰ ਧੁੱਚਰਾਂ ਨਾ ਡਾਉਂਦੀ, ਪੁਲਿਸ ਧੁੱਚਰਾਂ ਨਾ ਡਾਉਂਦੀ ਤਾਂ ਇਹ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਜੀ ਇੱਥੇ ਪਹੁੰਚਣੇ ਸੀਗੇ। ਉਧਰ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੇ 3 ਕੈਬਨਿਟ ਮੰਤਰੀਆਂ ਦੇ ਵੱਲੋਂ 7ਵੇਂ ਦਿਨ ਦਿੱਲੀ ਦੇ ਜਿਹੜਾ ਲੈਫਟੀਨੈਂਟ ਗਵਰਨਰ ਆ ਉਹਦੇ ਘਰ ਦੇ ਉੱਤੇ ਧਰਨਾ ਜਿਹੜਾ ਜੀ ਉਹ ਜਾਰੀ ਰਿਹਾ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸਿਹਤ ਮੰਤਰੀ ਸਤਿੰਦਰ ਜੈਨ ਦੇ ਵੱਲੋਂ ਭੁੱਖ ਹੜਤਾਲ ਵੀ ਜਿਹੜੀ ਸੀ ਉਹ ਜਾਰੀ ਰਹੀ। ਜਿਹੜੇ ਗੋਪਾਲ ਰਾਏ ਨੇ ਉਹ ਵੀ ਧਰਨੇ ਦੇ ਉੱਤੇ ਨਾਲ ਹੀ ਜਿਹੜਾ ਜੀ ਉਹ ਡਟੇ ਹੋਏ ਆ। ਉਧਰ ਜਿਹੜੀ ਦਿੱਲੀ ਦੀ IAS ਲੌਬੀ ਹੈ ਉਹਨਾਂ ਨੇ ਮੀਟਿੰਗ ਕਰਕੇ ਇਹ ਗੱਲ ਕਹੀ ਹੈ ਕਿ ਉਹ ਕਿਸੇ ਹੜਤਾਲ ਦੇ ਉੱਤੇ ਨਹੀਂ। ਔਰ ਦੂਜੇ ਪਾਸੇ ਜਿਹੜੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਹੋਰੀ ਉਹਨਾਂ ਨੇ ਇਹ ਗੱਲ ਕਹੀ ਆ ਕਿ IAS ਆਫੀਸਰ ਦੀ ਜਿਹੜੀ ਮੰਗ ਆ ਕਿ ਸੁਰੱਖਿਆ ਦੀ, ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪੂਰੀ ਸੁਰੱਖਿਆ ਪ੍ਰਦਾਨ ਕੀਤੀ ਜਾਊਗੀ, ਉਹ ਹੜਤਾਲ ਤੋਂ ਵਾਪਸ ਆਉਣ। IAS ਆਫੀਸਰ ਕਹਿੰਦੇ ਆ ਕਿ ਅਸੀਂ ਹੜਤਾਲ ਦੇ ਉੱਤੇ ਨਹੀਂ, ਅਸੀਂ ਸਵੇਰ ਨੂੰ ਮੌਨ ਵਰਤ ਰੱਖ ਕੇ ਜਿਹੜਾ ਜੀ ਉਹ ਆਪਣਾ ਕੰਮ ਸ਼ੁਰੂ ਕਰਦੇ ਆ। ਮੌਨ ਵਰਤ ਕਾਹਦੇ ਵਾਸਤੇ? ਉਹ ਸਰਕਾਰ ਦੇ ਅਗੇਂਸਟ ਜਿਹੜਾ ਜੀ ਉਹ ਹੈ। ਤਾਂ ਇਹ ਅੜਿੱਕਾ ਜਿਹੜਾ ਜੀ ਉਹ ਜਾਰੀ ਹੈ ਔਰ ਬਿਨਾਂ ਕਿਸੇ ਸ਼ੱਕ ਦੇ ਇਸ ਅੜਿੱਕੇ ਦੀ ਆੜ ਦੇ ਵਿੱਚ ਜਿਹੜੇ ਵਿਰੋਧੀ ਧਿਰਾਂ ਨੇ ਉਹਨਾਂ ਨੂੰ ਇਕੱਠਿਆਂ ਹੋਣ ਦਾ ਦਿੱਲੀ ਦੇ ਵਿੱਚ ਰਾਜਧਾਨੀ ਦੇ ਵਿੱਚ ਮੌਕਾ ਜਿਹੜਾ ਜੀ ਉਹ ਮਿਲ ਰਿਹਾ। ਤੇ ਮੈਂ ਤੁਹਾਨੂੰ ਦੱਸਿਆ ਕਿ 4 ਗੈਰ ਭਾਜਪਾ ਰਾਜਾਂ ਦੇ ਮੁੱਖ ਮੰਤਰੀ ਵੀ ਜਿਹੜੇ ਉਹ ਪ੍ਰਧਾਨ ਮੰਤਰੀ ਨੂੰ ਮਿਲੇ ਆ। ਜਾਂ ਜਿਹੜਾ ਇਹ ਰੋਸ ਮਾਰਚ ਕੱਢਿਆ ਗਿਆ ਉਹਦੇ ਵਿੱਚ ਵੀ ਸੀਤਾਰਾਮ ਯੇਚੁਰੀ ਤੇ ਉਹਨਾਂ ਵਰਗੇ ਕੁਝ ਹੋਰ ਆਗੂ ਜਿਹੜੇ ਜੀ ਸ਼ਾਮਿਲ ਹੋਏ। ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਵਾਰੀ ਫੇਰ ਉਥਲ ਪੁਥਲ ਜਿਹੜੀ ਆ ਜੀ ਹੁੰਦੀ ਦਿਸ ਰਹੀ ਹੈ। ਖਾਸ ਤੌਰ ਦੇ ਉੱਤੇ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਵੱਲੋਂ ਛੱਡੇ ਬਿਆਨ ਤੋਂ ਬਾਅਦ, ਜਿਹਦੇ ਵਿੱਚ ਉਹਨਾਂ ਨੇ ਜਿਹੜਾ 2020 ਆ ਇਹਦੀ ਜਿਹੜੀ ਸੀ ਉਹ ਸ਼ੁਰੂਆਤ ਦੇ ਵਿੱਚ ਇਹਦੇ ਹੱਕ ਦੇ ਵਿੱਚ ਲੇਬਰ ਗਾਰਡੀ ਡਾਇਰੈਕਟਲੀ ਉੱਥੋਂ ਜਿਹੜਾ ਸੀਗਾ ਜੀ ਇਹ ਸ਼ੁਰੂ ਹੋਇਆ ਵਾਦ-ਵਿਵਾਦ ਔਰ ਇਹਦੇ ਉੱਤੇ ਤੁਰੰਤ ਰਿਐਕਟ ਜਿਹੜਾ ਸੀਗਾ ਜੀ ਉਹ ਕੀਤਾ ਅਕਾਲੀ ਦਲ ਨੇ। ਮਾਫ ਕਰਨਾ, ਜਿਹੜਾ ਅਕਾਲੀ ਦਲ ਹੈ ਉਹ ਬੇਸ਼ੱਕ ਪੰਥਕ ਮੁੱਦਿਆਂ ਦੀ ਭਾਲ ਦੇ ਵਿੱਚ ਹੈ
ਕੋਈ ਨਾ ਕੋਈ ਪੰਥਕ ਮੁੱਦਾ ਜਿਹੜਾ ਜੀ ਉਹ ਚਾਹੁੰਦਾ, ਪਰ ਉਹਨੂੰ ਇਸ ਵੇਲੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬਾਰੇ ਦੇ ਵਿੱਚ ਜੋ ਪੁਲਿਸ ਜਿਹੜੀ ਇਨਵੈਸਟੀਗੇਸ਼ਨ ਕਰ ਰਹੀ ਆ, ਉਸ ਮਸਲੇ ਦੇ ਉੱਤੇ ਅਕਾਲੀ ਦਲ ਜਿਹੜਾ ਜੀ ਉਹ ਆਪਣੇ ਆਪ ਨੂੰ ਫਸਿਆ ਮਹਿਸੂਸ ਕਰਦਾ। ਇਸੇ ਕਰਕੇ ਉਹ ਪੰਥਕ ਮੁੱਦਾ ਜਿਹੜਾ ਸੀਗਾ ਇੱਕ, ਇਹਦੇ ਹੀ ਉਹ ਅਗੇਂਸਟ ਉੱਠ ਕੇ ਖੜਾ ਹੋ ਗਿਆ। ਅਕਾਲੀ ਦਲ ਦੇ ਵੱਲੋਂ ਜਾਰੀ ਬਿਆਨ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦੇ ਉੱਤੇ ਦੇਸ਼ ਧਰੋਹੀ ਦਾ ਮਾਮਲਾ ਦਰਜ ਕਰਨ ਦੀ ਮੰਗ ਤੱਕ ਜਿਹੜੀ ਜੀ ਉਹ ਕਰ ਦਿੱਤੀ ਗਈ ਕਿ ਉਹਨਾਂ ਨੇ 2020 ਵਾਲੀ ਜਿਹੜੀ ਗੱਲ ਆ ਜੀ ਉਹ ਕਿਉਂ ਕਹੀ ਆ। ਦੂਸਰਾ, ਜਿਹੜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਤੁਰੰਤ ਇਹਦੇ ਉੱਤੇ ਜਿਹੜਾ ਜੀ ਉਹ ਟਵੀਟ ਕੀਤਾ ਕਿ ਆਮ ਆਦਮੀ ਪਾਰਟੀ ਤੇ ਉਹਦੇ ਜਿਹੜੇ ਆਗੂ ਨੇ ਅਰਵਿੰਦ ਕੇਜਰੀਵਾਲ ਹੋਰੀ ਆਪਣਾ ਸਟੈਂਡ ਸਪਸ਼ਟ ਕਰਨ ਕਿ ਉਹ ਵੱਖਵਾਦ ਦੇ ਮੁੱਦੇ ਦੇ ਉੱਤੇ ਕਿੱਥੇ ਖੜੇ ਨੇ। ਜਿਹੜੀ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਇਕਾਈ ਆ, ਇਹਦੇ ਵਿੱਚ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਡਾਕਟਰ ਬਲਵੀਰ ਸਿੰਘ ਹੋਰੀ, ਉਹਨਾਂ ਦਾ ਬਿਆਨ ਜਿਹੜਾ ਜੀ ਉਹ ਆ ਗਿਆ ਇਸ ਮਸਲੇ ਦੇ ਉੱਤੇ, ਔਰ ਉਹਨਾਂ ਨੇ ਇਹ ਕਹਿਤਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਵਿਰੋਧ ਕਰਦੀ ਹੈ ਇਹਦਾ, ਭਾਵ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਅਗੇਂਸਟ ਜਿਹੜਾ ਜੀ ਉਹ ਉੱਠ ਕੇ ਖੜੇ ਹੋ ਗਏ ਇੱਕ ਟਾਈਪ ਦੇ ਨਾਲ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਜਿਹੜਾ ਜੀ ਇਹਨੂੰ ਸਪਸ਼ਟ ਕਰਨ ਦੀ ਹਾਲਾਂਕਿ ਕੋਸ਼ਿਸ਼ ਕੀਤੀ, ਪਰ ਹਮੇਸ਼ਾ ਖਬਰਾਂ ਦੇ ਵਿੱਚ ਰਹਿਣ ਦੇ ਆਦੀ ਜਾਂ ਹਰ ਰੋਜ਼ ਪ੍ਰੈਸ ਕਾਨਫਰੰਸ ਕਰਨ ਵਾਲੇ ਸੁਖਪਾਲ ਸਿੰਘ ਖਹਿਰਾ ਹੋਰੀ ਜਿਹੜੇ ਨੇ ਜੀ ਉਹ ਹੁਣ ਇਸ ਬਿਆਨ ਤੋਂ ਖਹਿੜਾ ਚਲਾਉਣ ਦੇ ਰੌਂ ਦੇ ਵਿੱਚ ਨੇ। ਹਾਲਾਂਕਿ ਉਹ ਇਹ ਵੀ ਕਹੀ ਜਾਂਦੇ ਆ ਕਿ ਉਹਨਾਂ ਨੇ ਇਹਦੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀ ਕਿਹਾ, ਔਰ ਇਹ ਵੀ ਕਿਹਾ ਕਿ ਜੇ ਰਾਏ ਸ਼ੁਮਾਰੀ ਬਾਰੇ ਬਿਆਨ ਸਹੀ ਉਹਨਾਂ ਦਾ ਨਿਕਲ ਆਵੇ ਤੇ ਉਹ ਸਿਆਸਤ ਛੱਡ ਦੇਣਗੇ। ਇਸ ਤਰ੍ਹਾਂ ਦੀ ਗੱਲ ਵੀ ਜਿਹੜੀ ਸੁਖਪਾਲ ਸਿੰਘ ਖਹਿਰਾ ਹੋਰੀ ਕਹਿ ਰਹੇ ਨੇ, ਕਿਉਂਕਿ ਐਕਚੁਅਲੀ ਜਿਸ ਜਗ੍ਹਾ ਦੇ ਉੱਤੇ ਉਹ ਪਹੁੰਚੇ ਨੇ ਇਹ ਨਾਮੁਮਕਿਨ ਸੀਗਾ ਉਹਨਾਂ ਦਾ ਵੈਸੇ ਪਹੁੰਚਣਾ, ਕਿਉਂਕਿ ਉਹਨਾਂ ਦੇ ਵਾਸਤੇ ਸੀਟ ਲੰਘਣੀ ਔਖੀ ਸੀ ਇਸ ਵੇਲੇ, ਕਿਉਂਕਿ ਵਿਰੋਧੀ ਧਿਰ ਦੇ ਨੇਤਾ ਨੇ। ਇਸ ਕਰਕੇ ਕੁਝ ਜਿਹੜੇ ਬਿਆਨ ਨੇ ਜੇ ਉਹ ਨਾਪ ਤੋਲ ਕੇ ਦਿੱਤੇ ਜਾਣ ਤਾਂ ਉਹ ਬਿਹਤਰ ਜਿਹੜਾ ਦੀ ਉਹ ਹੁੰਦਾ। ਦੇਖਿਆ ਜਾਵੇ ਤਾਂ ਕੁਝ ਵੀ ਇੰਨਾ ਜ਼ਿਆਦਾ ਗਲਤ ਨਹੀਂ ਗਾ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਬਿਆਨ ਦੇ ਵਿੱਚ। 2020 ਦੀ ਜਿਹੜੀ ਗੱਲ ਰਾਏਸ਼ੁਮਾਰੀ ਦੀ ਕਰ ਰਹੀ ਹੈ, ਜੇ ਉਹਨੂੰ ਥੋੜਾ ਜਿਹਾ ਸਾਈਡ ਲਾਈਨ ਕਰ ਦਿੱਤਾ ਜਾਵੇ, ਜਿੱਥੋਂ ਤੱਕ ਪੰਜਾਬ ਦੇ ਨਾਲ ਹੋਏ ਧੱਕੇ ਦੀ ਗੱਲ ਹੈ, ਉਹਨੂੰ ਕੋਈ ਵੀ ਪੰਜਾਬੀ ਜਿਹੜਾ ਉਹ ਨਕਾਰ ਨਹੀਂ ਸਕਦਾ ਕਿ ਪੰਜਾਬ ਦੇ ਨਾਲ ਜਿਹੜਾ ਜੀ ਉਹ ਧੱਕਾ ਹੋਇਆ। ਪਰ ਜਦੋਂ ਕੋਈ ਵਿਅਕਤੀ ਕਿਸੇ ਅਹਿਮ ਅਹੁਦੇ ਦੇ ਉੱਤੇ ਬੈਠਾ ਹੁੰਦਾ, ਉਹਨੂੰ ਵੀ ਪਤਾ ਹੈ ਕਿ ਉਹਦੀ ਕਿਸੇ ਬੋਲੀ ਹੋਈ ਗੱਲ ਜਿਹੜੀ ਹੈ ਜੀ ਉਹਨੇ ਤੂਲ ਫੜ ਲੈਣਾ ਹੁੰਦਾ, ਤੇ ਜੇਕਰ ਉਦੋਂ ਬਚ ਕੇ ਬੋਲਿਆ ਜਾਵੇ ਤਾਂ ਉਹ ਕਿਤੇ ਬਿਹਤਰ ਹੈ। ਪਰ ਜਦੋਂ ਚਸਕਾ ਜਿਹੜਾ ਉਹ ਨਿਊਜ਼ ਬਣਾਉਣ ਦਾ ਹੋਵੇ, ਖਬਰਾਂ ਦੇ ਵਿੱਚ ਰਹਿਣ ਦਾ ਹੋਵੇ, ਫਿਰ ਅਕਸਰ ਉਦੋਂ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਜੀ ਉਹ ਵਾਪਰ ਜਾਂਦੀਆਂ ਨੇ। ਸਿਆਣੇ ਕਹਿੰਦੇ ਪਹਿਲਾਂ ਤੋਲੋ ਫੇਰ ਬੋਲੋ, ਪਰ ਇੱਥੋਂ ਦੇ ਜਿਹੜੇ ਆਗੂ ਨੇ ਬਹੁਤੇ ਕਿਸੇ ਇੱਕ ਦੀ ਗੱਲ ਨਹੀਂ, ਉਹ ਪਹਿਲਾਂ ਬੋਲ ਲੈਂਦੇ ਆ ਫੇਰ ਤੋਲਦੇ ਫਿਰਦੇ ਆ ਜੀ ਕਿ ਇਹਦਾ ਕਿੰਨਾ ਕੁ ਵੇਟ ਹੋ ਗਿਆ। ਉਦੋਂ ਤੱਕ ਜਿਹੜੀ ਇਹਦੀ ਗੱਲ ਨਿਕਲ ਚੁੱਕੀ ਹੁੰਦੀ, ਕਿਉਂਕਿ ਇਹ ਯੁੱਗ ਤੇਜ਼ ਤਰਾਰ ਹੈ, ਸੋਸ਼ਲ ਮੀਡੀਆ ਦਾ ਯੁੱਗ ਹੈ, ਇਹ ਚੈਨਲਾਂ ਦਾ ਯੁੱਗ ਹੈ। ਝੱਟ ਦੇਣੀ ਇੱਕ ਗੱਲ ਜਿਹੜੀ ਤੁਸੀਂ ਬੋਲੀ ਉਹਨੇ ਤਾਂ ਦੁਨੀਆ ਪੱਧਰ ਦੇ ਉੱਤੇ ਜਿਹੜਾ ਜੀ ਉਹ ਖਿੱਲਰ ਜਾਣਾ ਹੁੰਦਾ। ਤੋ ਇਹ ਕਿਉਂਕਿ ਸੁਖਪਾਲ ਸਿੰਘ ਖਹਿਰਾ ਹੋਰੀ ਬਾਕੀ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਚੁੱਕਦੇ ਰਹਿੰਦੇ ਆ, ਅਕਸਰ ਉਹ ਬੋਲਣ ਵਾਲੇ ਨੇਤਾਵਾਂ ਦੇ ਵਿੱਚੋਂ ਆਉਂਦੇ ਆ, ਤੇ ਉਹਨਾਂ ਨੂੰ ਥੋੜਾ ਜਿਹਾ ਇੰਨਾ ਜ਼ਰੂਰ ਜਿਹੜਾ ਜੀ ਉਹ ਚਾਹੀਦਾ ਹੈ ਕਿ ਇਹ ਨਿਸ਼ਾਨੇ ਦੇ ਉੱਤੇ ਉਹ ਇਸ ਤਰੀਕੇ ਨਾਲ ਨਾ ਆ ਜਾਣ ਕਿ ਉਹਨਾਂ ਦੀ ਜਿਹੜਾ ਬੋਲਣਾ ਹੈ ਉਹੀ ਸਾਰਾ ਕੁਝ ਬੰਦ ਹੁੰਦਾ ਲੱਗੇ। ਇਸ ਕਰਕੇ ਕੁਝ ਜਿਹੜਾ ਜੀ ਉਹ ਸੋਚਣ ਦੀ ਉਹਨਾਂ ਨੂੰ ਜ਼ਰੂਰਤ ਜ਼ਰੂਰ ਹੈ। ਗੱਲ ਬੋਲਣ ਦੀ ਹੋਈ ਆ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਚਰਚਿਤ ਮੰਤਰੀ ਨੇ ਜਿਹੜੇ ਐਕਟਿਵ ਦਿੰਦੇ ਆ, ਉਹਨਾਂ ਦੇ ਵਿੱਚ ਦੋ ਕੀ ਲੱਗਦੇ। ਇੱਕ ਤਾਂ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਨੇ, ਉਹ ਐਕਟਿਵ ਨੇ, ਲਗਾਤਾਰ ਐਕਟਿਵ ਨੇ, ਉਹ ਕਿਤੇ ਨਾ ਕਿਤੇ ਆਪਣਾ ਜਿਹੜਾ ਜੀ ਉਹ ਬੋਲਦੇ ਰਹਿੰਦੇ ਨੇ, ਹਾਜ਼ਰੀ ਲਵਾਉਂਦੇ ਨੇ ਆਪਣੀ। ਉਹਨਾਂ ਦੇ ਕੋਲੇ ਜੇਲ੍ਹ ਮੰਤਰਾਲਾ ਹੈ, ਸਹਿਕਾਰਤਾ ਉਹਨਾਂ ਦੇ ਕੋਲੇ ਆ, ਇਸ ਕਰਕੇ ਬੈਂਕਾਂ ਦੇ ਜਿਹੜੇ ਪੈਸੇ ਆ, ਕਰਜ਼ੇ ਆ, ਉਹ ਵਾਪਸ ਲਿਆਉਣ ਦੇ ਵਾਸਤੇ ਵੀ ਉਹਨਾਂ ਦੀ ਕਾਫੀ ਵੱਡੀ ਕੰਟਰੀਬਿਊਸ਼ਨ ਹੈ ਕਿ ਉਹਨਾਂ ਦੇ ਦਬਕੇ ਦੇ ਨਾਲ ਕੁਝ ਪੈਸੇ ਜਿਹੜੇ ਉਹ ਨਿਕਲੇ ਆ। ਤੇ ਦੂਜੇ ਮੰਤਰੀ ਜਿਹੜੇ ਚਰਚਿਤ ਤੇ ਐਕਟਿਵ ਨੇ ਉਹ ਨੇ ਨਵਜੋਤ ਸਿੰਘ ਸਿੱਧੂ ਹੋਰੀ। ਨਵਜੋਤ ਸਿੰਘ ਸਿੱਧੂ ਹੋਰਾਂ ਦਾ ਜਿਹੜਾ ਪਿੱਛਾ ਉਹ ਨਹੀਂ ਛੱਡਦੇ ਜੀ ਵਿਵਾਦ, ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਉਹਨਾਂ ਉਹ ਵਿਵਾਦ ਦੇ ਵਿੱਚ ਜਿਹੜਾ ਜੀ ਉਹ ਘਿਰ ਜਾਂਦੇ ਆ। ਹੁਣ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਨਜਾਇਜ਼ ਉਸਾਰੀਆਂ ਦੇ ਵਿਰੁੱਧ ਚਲਾਈ ਜਾ ਰਹੀ ਜਿਹੜੀ ਮੁਹਿੰਮ ਹੈ, ਉਹਨੂੰ ਲੈ ਕੇ ਉਹਨਾਂ ਦੀ ਪਾਰਟੀ ਦੇ ਕੁਝ ਵਿਧਾਇਕ ਜਿਹੜੇ ਆ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਅਗੇਂਸਟ ਜਿਹੜਾ ਉਹ ਤੁਰ ਪਏ ਆ, ਕਿਉਂਕਿ ਨਜਾਇਜ਼ ਉਸਾਰੀਆਂ ਸਭ ਨੂੰ ਪਤਾ ਹੈ ਸਾਰੇ ਸ਼ਹਿਰਾਂ ਦੇ ਵਿੱਚ ਹੋਈਆਂ ਨੇ। ਜੇ ਨਵਜੋਤ ਸਿੰਘ ਸਿੱਧੂ ਹੋਰੀ ਇਹਦੇ ਉੱਤੇ ਸਟੈਂਡ ਲੈ ਰਹੇ ਆ ਤੇ ਉਹਨਾਂ ਦੀ ਪਾਰਟੀ ਉਹਨਾਂ ਦਾ ਜਿਹੜਾ ਜੀ ਉਹ ਵਿਰੋਧ ਅੰਦਰੋਂ ਕਰਨ ਲੱਗ ਗਈ। ਇਹ ਵਿਰੋਧ ਅਕਸਰ ਹੁੰਦਾ ਨਹੀਂ ਗਾ ਜੀ, ਕਰਵਾਇਆ ਜਾਂਦਾ। ਇਹ 4 ਵਿਧਾਇਕ ਨੇ ਜਲੰਧਰ ਦੇ, ਇਹਨਾਂ ਦੇ ਵਿੱਚੋਂ 3 ਨੇ, ਇੱਕ ਸੰਸਦ ਮੈਂਬਰ ਜਿਹੜੇ ਆ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵਿਰੁੱਧ ਜਿਹੜੇ ਉਹ ਡਟ ਗਏ ਆ। ਇੱਕ ਮੀਟਿੰਗ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੱਕ ਸ਼ਿਕਾਇਤ ਜਿਹੜੀ ਉਹਨਾਂ ਨੇ ਕਿਹਾ ਕਿ ਪਹੁੰਚਾਈ ਗਈ ਆ।
ਜਿਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਕਰਵਾਈ ਜਿਹੜੀ ਕਾਰਵਾਈ ਸੀਗੀ ਉਹਨੂੰ ਕਾਂਗਰਸ ਵਿਰੋਧੀ ਕਰਾਰ ਦਿੰਦਿਆਂ ਇਹ ਕਿਹਾ ਗਿਆ ਕਿ ਜੇ ਨਵਜੋਤ ਸਿੰਘ ਸਿੱਧੂ ਨੇ ਮੁਹਿੰਮ ਜਾਰੀ ਰੱਖੀ ਤਾਂ ਕਾਂਗਰਸ ਦਾ ਵੋਟ ਬੈਂਕ ਖਿਸਕ ਸਕਦਾ ਹੈ। ਤੁਸੀਂ ਇਹਦਾ ਮਤਲਬ ਜਿਹੜਾ ਉਹ ਸਮਝਣ ਦੀ ਕੋਸ਼ਿਸ਼ ਕਰਨੀ ਕਿ ਉਹ ਕਹਿੰਦੇ ਜੀ ਕਾਂਗਰਸ ਦਾ ਵੋਟ ਬੈਂਕ ਖੁੱਸ ਸਕਦਾ। ਮਤਲਬ ਇਹ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਕਾਰਵਾਈ ਠੀਕ ਹੈ, ਨਜਾਇਜ਼ ਉਸਾਰੀਆਂ ਢਹਿਣੀਆਂ ਚਾਹੀਦੀਆਂ ਨੇ, ਪਰ ਵੋਟ ਬੈਂਕ ਜਿਹੜਾ ਜੀ ਉਹ ਕਾਇਮ ਰਹਿਣਾ ਚਾਹੀਦਾ। ਤੇ ਵੋਟ ਬੈਂਕ ਕਾਇਮ ਰੱਖਣ ਦੇ ਵਾਸਤੇ ਜੇ ਨਜਾਇਜ਼ ਉਸਾਰੀ ਹੋਈ ਆ, ਬਜਾਏ ਇਹਦੇ ਕਿ ਮੰਤਰੀ ਦੀ ਸਪੋਰਟ ਕੀਤੀ ਜਾਵੇ ਇਸ ਪੱਖੋਂ ਕਿ ਉਹ ਜੋ ਕਰ ਰਿਹਾ ਉਹਨੂੰ ਸ਼ਾਬਾਸ਼ੀ ਦੇਣੀ ਚਾਹੀਦੀ, ਉਹਦੀ ਪਿੱਠ ਥਾਪੜਨੀ ਚਾਹੀਦੀ ਹੈ। ਇਹ ਵਿਧਾਇਕ ਉੱਠ ਕੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਖਿਲਾਫ ਹੀ ਜਿਹੜਾ ਜੀ ਉਹ ਖੜੇ ਹੋ ਗਏ ਔਰ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀਆਂ ਵੋਟਾਂ ਜਿਹੜੀਆਂ ਜੀ ਉਹ ਸ਼ਹਿਰ ਦੇ ਵਿੱਚੋਂ ਘੱਟ ਜਾਣਗੀਆਂ। ਨਵਜੋਤ ਸਿੰਘ ਸਿੱਧੂ ਹੋਰਾਂ ਦੇ ਜਿਹੜੇ ਕੱਟੜ ਹਮਾਇਤੀ ਮੰਨੇ ਜਾਂਦੇ ਪ੍ਰਗਟ ਸਿੰਘ ਹੋਰਾਂ ਨੂੰ ਛੱਡ ਕੇ 3 ਵਿਧਾਇਕ ਜਿਹੜੇ ਨੇ, ਰਜਿੰਦਰ ਬੇਰੀ, ਸੁਸ਼ੀਲ ਰਿੰਕੂ ਤੇ ਬਾਵਾ ਹੈਂਦਰੀ, ਇਹ ਲੋਕ ਸਭਾ ਮੈਂਬਰ ਇਹਦੇ ਵਿੱਚ ਜਿਹੜੇ ਸੰਤੋਖ ਸਿੰਘ ਚੌਧਰੀ ਜਿਹੜੇ ਜੀ ਉਹ ਸ਼ਾਮਲ ਨੇ। ਇਹਨਾਂ ਨੇ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਸ਼ਿਕਾਇਤ ਜਿਹੜੀ ਆ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੋਰਾਂ ਦੇ ਕੋਲੇ ਵੀ ਲਵਾਉਣ ਦਾ ਜਿਹੜਾ ਜੀ ਉਹ ਫੈਸਲਾ ਕੀਤਾ। ਉਹ ਕਹਿੰਦੇ ਕਿ ਕਾਂਗਰਸ ਦਾ ਜਨ ਆਧਾਰ ਨਹੀਂ ਤਾਂ ਖੁਰ ਜੂਗਾ ਜਲੰਧਰ ਦੇ ਵਿੱਚ ਜੇ ਨਜਾਇਜ਼ ਉਸਾਰੀਆਂ ਜਿਹੜੀਆਂ ਦੀ ਉਹ ਢਹਿ ਗਈਆਂ। ਸਿੱਧੇ ਤਰੀਕੇ ਦੇ ਨਾਲ ਇਹੀ ਕਹਿ ਰਹੇ ਆ ਕਿ ਉਹ ਕਾਂਗਰਸੀਆਂ ਦੀਆਂ ਨੇ ਨਜਾਇਜ਼ ਉਸਾਰੀਆਂ ਜਿਹੜੀਆਂ, ਔਰ ਉਹਨਾਂ ਨੇ ਕਿਹਾ ਕਿ 93 ਨਜਾਇਜ਼ ਉਸਾਰੀ ਲਿਸਟ ਸੀਗੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਕੋਲੇ, ਜਿਹਦੇ ਵਿੱਚ 36 ਦੇ ਕਰੀਬ ਥਾਵਾਂ ਨੂੰ ਉਹਨਾਂ ਨੇ ਦੇਖਿਆ ਔਰ ਇਹਨਾਂ ਸਾਰੀਆਂ ਥਾਵਾਂ ਦੇ ਬਾਰੇ ਕਾਂਗਰਸੀ ਵਿਧਾਇਕਾਂ ਦੇ ਹਲਕਿਆਂ ਦੇ ਵਿੱਚ ਜਿਹੜੀਆਂ ਦੀ ਉਹ ਹੁੰਦੀਆਂ ਨੇ। ਇਹ ਭਾਵ ਕਿ ਗਲਤ ਜਿਹੜੀ ਚੀਜ਼ ਹੈ ਜੀ ਉਹਦੇ ਇੱਕ ਕਿਸਮ ਦੇ ਨਾਲ ਇਹ ਸਾਰੇ ਦੇ ਸਾਰੇ ਵਿਰੋਧ ਦੇ ਵਿੱਚ ਜਿਹੜਾ ਡਟ ਗਏ ਕਿ ਇਹ ਨਹੀਂ ਹੋਣੀ ਚਾਹੀਦੀ ਤੇ ਨਵਜੋਤ ਸਿੰਘ ਸਿੱਧੂ ਹੋਰੀ ਜਿਹੜੀ ਦੀ ਉਹ ਕਰ ਰਹੇ ਨੇ। ਗੱਲ ਇਹ ਚੱਲੀ ਹੈ ਸ਼ਹਿਰਾਂ ਦੀ ਤੇ ਨਗਰ ਨਿਗਮਾਂ ਦਾ ਦਰਜਾ ਹਾਸਲ ਕਰਨ ਵਾਲੇ ਜਿਹੜੇ ਪੰਜਾਬ ਦੇ ਸ਼ਹਿਰ ਨੇ, ਤਾਂ ਕੀ ਹੋਣਾ ਸੀਗਾ, ਸ਼ਹਿਰਾਂ ਦੀ ਵੀ ਜੂਨ ਜਿਹੜੀ ਆ ਜੀ ਉਹ ਸੁਧਰੀ ਨਹੀਂ। ਸ਼ਹਿਰ ਦੀਆਂ ਖਸਤਾ ਹਾਲ ਸੜਕਾਂ, ਕੂੜੇ ਦੇ ਢੇਰ, ਮਾੜਾ ਸੀਵਰੇਜ ਸਿਸਟਮ, ਜਲ ਸਪਲਾਈ ਜਿਹੜਾ ਜੀ ਇਹ ਸਰਕਾਰ ਦੇ ਜਿਹੜੇ ਉਹ ਪੋਲਦੇ ਨੇ। ਤੁਸੀਂ ਜਿਹੜੇ ਮਰਜ਼ੀ ਸ਼ਹਿਰ ਦੇ ਵਿੱਚ ਜਿਹੜਾ ਜੀ ਉਹ ਚਲੇ ਜਾਓ, ਇਹ ਚੀਜ਼ਾਂ ਤੁਹਾਨੂੰ ਉੱਥੇ ਦਿਸਣਗੀਆਂ। ਲੁਧਿਆਣੇ ਦੀ ਜੇ ਗੱਲ ਕਰੀਏ ਤਾਂ ਥੋੜਾ ਜਿਹਾ ਮੀਂਹ ਪੈਂਦਾ ਤੇ 4 ਚਫੇਰੇ ਜਿਹੜੀ ਹੈ ਜੀ ਉਹ ਜਲ ਥਲ ਹੋ ਜਾਂਦੀ ਆ। ਸੀਵਰੇਜ ਦੀ ਸਮਰੱਥਾ ਦੇ ਉੱਤੇ ਸ਼ਹਿਰ ਦੀ ਆਬਾਦੀ ਜਿਹੜੀ ਹੈ ਜੀ ਉਹ ਭਾਰੂ ਹੋਈ ਪਈ ਆ। 1000 ਟਿਊਬਵੈਲਾਂ ਦੇ ਬਾਵਜੂਦ 15% ਵਾਰਡਾਂ ਨੂੰ ਪਾਣੀ ਦੀ ਵੱਡੀ ਕਿੱਲਤ ਇਸ ਵੇਲੇ ਜਿਹੜੀ ਹੈ ਜੀ ਉਹ ਆ ਰਹੀ ਹੈ। ਉਸ ਤੋਂ ਬਾਅਦ ਵੱਡਾ ਸ਼ਹਿਰ ਅੰਮ੍ਰਿਤਸਰ ਆ ਜਾਂਦਾ ਜੀ। ਇੱਥੇ ਵਾਰਡਾਂ ਦੀ ਗਿਣਤੀ ਜਿਹੜੀ 65 ਤੋਂ 85 ਹੋ ਗਈ ਆ। LED ਪ੍ਰੋਜੈਕਟ ਸਮਾਰਟ ਸਿਟੀ ਅਧੀਨ ਜਿਹੜਾ ਜੀ ਉਹ ਆਇਆ ਸੀਗਾ। ਇੱਥੇ ਜਿਹੜੀਆਂ ਨਵੇਂ ਆਬਾਦ ਇਲਾਕੇ ਨੇ ਜੀ ਉਹ ਮੁੱਢਲੀਆਂ ਸਹੂਲਤਾਂ ਤੋਂ ਬਿਲਕੁਲ ਹੀ ਵਾਂਝੇ ਜਿਹੜੇ ਆ ਉਹ ਕਹੇ ਜਾ ਸਕਦੇ ਆ। ਜਲੰਧਰ ਦੀ ਗੱਲ ਕਰੀਏ ਤਾਂ 4 ਚਫੇਰੇ ਕੂੜਾ ਜਿਹੜਾ ਵੀ ਉਹ ਦਿਸਦਾ। ਲੋਕ ਜਿਹੜੇ ਉਹ ਪਾਣੀ ਦੀ ਕਿੱਲਤ ਦੇ ਨਾਲ ਵੀ ਜਿਹੜਾ ਜੀ ਉਹ ਜੂਝ ਰਹੇ ਨੇ। ਸੜਕਾਂ ਦੀ ਹਾਲਤ ਮੰਦੀ ਆ। ਸਟਰੀਟ ਲਾਈਟਾਂ ਜਿਹੜੀਆਂ ਜੀ ਉਹ ਸਾਰੀਆਂ ਫਿਊਜ਼ ਹੋਈਆਂ ਪਈਆਂ ਨੇ, ਉਹਨਾਂ ਨੂੰ ਕੋਈ ਚੇਂਜ ਕਰਾਉਣ ਦੇ ਵਾਸਤੇ ਤਿਆਰ ਨੀਗਾ। ਹੁਸ਼ਿਆਰਪੁਰ ਆ ਲਓ ਜੀ, ਕੌਂਸਲ ਤੋਂ ਨਿਗਮ ਬਣੇ ਹੁਸ਼ਿਆਰਪੁਰ ਦਾ ਵੀ ਜਿਹੜਾ ਜੀ ਉਹ ਵਿਕਾਸ ਨਹੀਂ ਹੋਇਆ। ਨਿਗਮ ਦੇ ਉੱਤੇ ਕਾਬਜ਼ ਭਾਜਪਾ ਨੇ ਕਾਂਗਰਸ ਦੇ ਸਿਰ ਭਾਂਡਾ ਭੰਨਿਆ। ਕਾਂਗਰਸ ਜਿਹੜੀ ਹੈ ਜੀ ਉਹ ਕਹਿੰਦੀ ਹੈ ਕਿ ਪਿਛਲੇ 10 ਸਾਲਾਂ ਦੇ ਦੌਰਾਨ ਵਿਕਾਸ ਨਹੀਂ ਹੋਇਆ, ਭਾਵ ਕਿ ਇੱਕ ਦੂਜੇ ਦੇ ਉੱਤੇ ਜਿਹੜੀ ਇਲਜ਼ਾਮਬਾਜ਼ੀ ਆ ਉਹ ਲਾ ਕੇ ਸੁਰਖਰੂ ਹੋ ਜਾਂਦੇ ਨੇ। ਬਠਿੰਡੇ ਸ਼ਹਿਰ ਦਾ ਵੀ ਇਹੀ ਹਾਲ ਹੈ ਜੀ। ਜੋ ਕੁਛ ਬਠਿੰਡੇ ਨੂੰ ਅਕਾਲੀ ਦਲ ਨੇ ਜਿਹੜਾ ਜੀ ਉਹ ਦਿੱਤਾ, ਉਦੋਂ ਬਾਅਦ ਜਿਹੜਾ ਜਦੋਂ ਅਕਾਲੀ ਸਰਕਾਰ ਚਲੇ ਗਈ, ਕਿਉਂਕਿ ਉਹ ਸਾਰਾ ਕੁਛ ਹੀ ਪੁੱਟ ਪਟਾ ਕੇ ਬਠਿੰਡੇ ਲੈ ਗਏ ਸੀਗੇ, ਤੇ ਉਦੋਂ ਬਾਅਦ ਖੜੋਤ ਜਿਹੜੀ ਜੀ ਉਹਦੇ ਵਿੱਚ ਆ ਗਈ। ਜਿੰਨਾ ਪੈਸਾ ਬਠਿੰਡੇ ਦੇ ਉੱਤੇ ਕਾਗਜ਼ਾਂ ਦੇ ਵਿੱਚ ਲੱਗਿਆ ਉਹ ਤਾਂ ਕਿਸੇ ਵੀ ਸਮਾਰਟ ਸਿਟੀ ਨਾਲੋਂ ਜਿਹੜਾ ਜੀ ਉਹ ਮੂਹਰੇ ਚਾਹੀਦਾ ਸੀਗਾ, ਪਰ ਇਸ ਤਰ੍ਹਾਂ ਦਾ ਕੁਛ ਵੀ ਨਜ਼ਰ ਜਿਹੜਾ ਜੀ ਉਹ ਨਹੀਂ ਆਉਂਦਾ। ਇਹੀ ਹਾਲ ਜਿਹੜਾ ਜੀ ਉਹ ਪਟਿਆਲੇ ਨਗਰ ਦਾ ਵੀ ਹੈ, ਜਿੱਥੇ ਫਾਇਰ ਬ੍ਰਿਗੇਡ ਤੱਕ ਦੀਆਂ ਸੇਵਾਵਾਂ ਜਿਹੜੀਆਂ ਜੀ ਉਹ ਇਸ ਵੇਲੇ ਢੀਚਕ ਮਾਰਦੀਆਂ ਨਜ਼ਰ ਜਿਹੜੀਆਂ ਉਹ ਆਉਂਦੀਆਂ ਨੇ। ਇਹ ਸਾਰੇ ਨਿਗਮਾਂ ਦਾ ਹਾਲ ਹੈ। ਜੇ ਨਿਗਮਾਂ ਦੇ ਇਹ ਹਾਲ ਨੇ ਤਾਂ ਫਿਰ ਪਿੰਡਾਂ ਦਾ ਹਾਲ ਜਿਹੜਾ ਜੀ ਉਹ ਕੀ ਹੋ ਸਕਦਾ, ਇਹਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜੀ। ਜੋਧਪੁਰ ਦੇ ਜਿਹੜੇ ਨਜ਼ਰਬੰਦ ਨੇ ਉਹ ਇਸ ਇੱਕ ਵਾਰੀ ਫੇਰ ਜਿਹੜਾ ਜੀ ਉਹ ਚਰਚਾ ਦੇ ਵਿੱਚ ਨੇ। 40 ਜਿਹੜੇ ਸਿੱਖ ਸੀਗੇ ਜੀ ਜੋਧਪੁਰ ਦੀ ਜੇਲ੍ਹ ਦੇ ਵਿੱਚ, ਜਿਨ੍ਹਾਂ ਨੂੰ 1984 ਦੇ ਵਿੱਚ ਦਰਬਾਰ ਸਾਹਿਬ ਸਮੂਹ ਦੇ ਵਿੱਚੋਂ ਫੜ ਕੇ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਡੱਕਿਆ ਗਿਆ ਸੀਗਾ। ਇਹਨਾਂ ਦੇ ਵਿੱਚੋਂ ਕੁਝ ਇੱਕ ਨੇ ਇਕੱਠੇ ਹੋ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਅਪੀਲ ਕੀਤੀ ਆ ਕਿ ਉਹ ਕੇਂਦਰ ਦੀ ਸਰਕਾਰ ਦੇ ਵਿੱਚ ਆਪਣੀ ਸਿਆਸੀ ਭਾਈਵਾਲ ਭਾਜਪਾ ਦੇ ਉੱਤੇ ਦਬਾਅ ਬਣਾਵੇ ਤਾਂ ਕਿ ਹਾਈ ਕੋਰਟ ਦੇ ਵਿੱਚ ਹੇਠਲੀ ਅਦਾਲਤ ਦੇ ਫੈਸਲੇ ਦੇ ਖਿਲਾਫ ਦਾਇਰ ਕੀਤੀ ਅਪੀਲ ਨੂੰ ਵਾਪਸ ਲਿਆ ਜਾਵੇ। ਉਹਨਾਂ ਨੇ ਇਹ ਵੀ ਜਿਹੜੀ ਵਾਰਨਿੰਗ ਦਿੱਤੀ ਹੈ ਕਿ ਜੇ ਏਦਾਂ ਨਹੀਂ ਕੀਤਾ ਗਿਆ
ਤਾਂ 19 ਦੇ ਵਿੱਚ ਹੋਣ ਵਾਲੀਆਂ ਸੰਸਦੀ ਚੋਣਾਂ ਦੇ ਮੌਕੇ ਸੂਬੇ ਦੇ ਉਹਨਾਂ ਇਲਾਕਿਆਂ ਦੇ ਵਿੱਚ ਮਾਰਚ ਕਰਨਗੇ ਜਿੱਥੇ ਭਾਜਪਾ ਉਮੀਦਵਾਰ ਚੋਣ ਲੜ ਰਹੇ ਹੋਣਗੇ। ਜੋਧਪੁਰ ਨਜ਼ਰਬੰਦਾਂ ਦੇ ਵਿੱਚ ਭਾਵੇਂ ਮੁੱਖ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਜਿਹੜਾ ਜੀ ਉਹ ਆਗੂ ਗੈਰ ਹਾਜ਼ਰ ਰਹੇ, ਪਰ ਇਹਦੇ ਬਾਵਜੂਦ ਜਿਹੜੇ ਸਿੱਖ ਸੀਗੇ ਜੀ ਉਹਨਾਂ ਨੇ ਆਪਣੇ ਆਪ ਨੂੰ ਮੁੱਢੋਂ ਅਕਾਲੀ ਕਰਾਰ ਦਿੱਤਾ। ਇਹ ਕਿਹਾ ਕਿ ਉਹ ਅਕਾਲੀ ਦਲ ਦੇ ਨਾਲ ਸੰਬੰਧਿਤ ਨੇ, ਇਸੇ ਕਰਕੇ ਉਹ ਦਰਬਾਰ ਸਾਹਿਬ ਸਮੂਹ ਦੇ ਵਿੱਚ ਉਦੋਂ ਸੀ 1984 ਦੇ ਦੌਰਾਨ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣਾ ਪੱਖ ਸਪਸ਼ਟ ਕਰੇ ਕਿ ਉਹ ਕੁਰਬਾਨੀ ਦੇਣ ਵਾਲੇ ਸਿੱਖਾਂ ਨੂੰ ਆਪਣੇ ਨਾਲ ਰੱਖਣਾ ਚਾਹੁੰਦੇ ਨੇ ਜਾਂ ਨਹੀਂ। ਕਿਉਂਕਿ ਜੇ ਰੱਖਣਾ ਚਾਹੁੰਦੇ ਨੇ ਤਾਂ ਉਹ ਕੇਂਦਰ ਦੀ ਸਰਕਾਰ ਦੇ ਨਾਲ ਇਹਦੇ ਸੰਬੰਧੀ ਗੱਲ ਜਿਹੜੀ ਉਹ ਕਰਨ। ਇਹਨਾਂ ਨੇ ਜਿਹੜੇ ਦੀ ਇਹ ਗੱਲ ਦੱਸੀ ਕਿ 1999 ਦੇ ਵਿੱਚ ਰਿਹਾ ਹੋਣ ਤੋਂ ਬਾਅਦ 90 ਦੇ ਵਿੱਚ ਇਹਨਾਂ ਸਾਰਿਆਂ ਨੇ ਨਿਆਂ ਦੇ ਵਾਸਤੇ ਅਦਾਲਤ ਦੇ ਵਿੱਚ ਚਾਰਾਜੋਈ ਕੀਤੀ ਗਈ। ਅਪ੍ਰੈਲ 17 ਦੇ ਵਿੱਚ ਹੇਠਲੀ ਅਦਾਲਤ ਨੇ 6% ਵਿਆਜ ਦੇ ਨਾਲ 4 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਸੀ, ਕਿਉਂਕਿ ਇਹਨਾਂ ਦੀ ਨਜ਼ਰਬੰਦੀ ਜਿਹੜੀ ਸੀ ਉਹ ਗੈਰ ਕਾਨੂੰਨੀ। ਇਸ ਕਰਕੇ ਹੁਣ ਕੇਂਦਰ ਦੀ ਸਰਕਾਰ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਇਹਨੂੰ ਚੁਣੌਤੀ ਜਿਹੜੀ ਹੈ ਜੀ ਉਹ ਦੇ ਦਿੱਤੀ ਗਈ ਆ ਔਰ ਇਹ ਆਖਿਆ ਗਿਆ ਕਿ ਇਹ ਕੇਂਦਰ ਦੀ ਸਰਕਾਰ ਦੇ ਉੱਤੇ ਦਬਾਅ ਪਾ ਕੇ ਅਕਾਲੀ ਦਲ ਜਿਹੜੀ ਦੀ ਇਹ ਹਾਈ ਕੋਰਟ ਤੋਂ ਫੈਸਲੇ ਦੇ ਵਿਰੋਧ ਦੇ ਵਿੱਚ ਕੀ ਜਿਹੜੀ ਅਪੀਲ ਹੈ ਉਹਨੂੰ ਵਾਪਸ ਕਰਾਵੇ। ਇਹਦੇ ਉੱਤੇ ਸਿਆਸਤ ਵੀ ਜਿਹੜੀ ਹੈ ਜੀ ਉਹ ਹੋਣੀ ਸ਼ੁਰੂ ਹੋ ਗਈ ਹੈ ਜੀ। ਔਰ ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂਗਰ ਹੋਰਾਂ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਇਹ ਕਿਹਾ ਜੀ ਕਿ ਜਿਹੜੇ ਇਹ ਨਜ਼ਰਬੰਦ ਸੀਗੇ ਜੀ ਇਹਨਾਂ ਨੂੰ ਅਦਾਲਤ ਦੇ ਵੱਲੋਂ ਦਿੱਤਾ ਗਿਆ ਮੁਆਵਜ਼ਾ ਜਿਹੜਾ ਜੀ ਉਹ ਤੁਰੰਤ ਦਿੱਤਾ ਜਾਵੇ। ਵੀਰ ਦਵਿੰਦਰ ਸਿੰਘ ਹੋਰੀ ਅੱਜ ਕੱਲ੍ਹ ਕਿਸੇ ਪਾਰਟੀ ਤਾਂ ਹੈ ਨਹੀਂ ਗੇ, ਪਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜਾ ਭਾਜਪਾ ਦਾ ਸਿੱਖ ਵਿਰੋਧੀ ਚਿਹਰਾ ਬੇਨਕਾਬ ਹੋਇਆ ਇਸ ਤੋਂ ਬਾਅਦ ਕਿ ਉਹ ਇਸ ਫੈਸਲੇ ਦੀ ਅੱਗੇ ਜਿਹੜੀ ਹੈ ਜੀ ਕਰਨ ਤੁਰ ਪਏ ਕਿ ਉਹਨਾਂ ਨੇ ਵਿਰੋਧਤਾ ਜਿਹੜੀ ਹੈ ਜੀ ਕੀਤੀ ਕਿ ਨਹੀਂ ਤਾਂ ਅਦਰਵਾਈਜ਼ ਇਹ ਮਿਲ ਜਾਣਾ ਜਿਹੜਾ ਜੀ ਚਾਹੀਦਾ ਸੀਗਾ ਮੁਆਵਜ਼ਾ। ਉਹਨਾਂ ਨੇ ਇਹ ਗੱਲ ਜਿਹੜੀ ਹੈ ਆਖੀ ਹੈ। ਤੇ ਜਾਂਦੇ ਜਾਂਦੇ ਕੁਛ ਪਿਛਲੇ ਦਿਨਾਂ ਦੇ ਵਿੱਚੋਂ ਜਿਹੜੀ ਕੱਕੀ ਰੇਤਾ ਚੜ੍ਹ ਗਈ ਸੀਗੀ ਅਸਮਾਨ ਦੇ ਉੱਤੇ, ਕਿੱਧਰੋਂ ਆਈ ਕਿਸੇ ਪਾਸਿਓਂ ਕਹਿੰਦਾ ਕੋਈ ਕਿਸੇ ਪਾਸਿਓਂ, ਪਰ ਕੁਦਰਤ ਜਿਹੜੀ ਹੈ ਜੀ ਉਹ ਬਹੁਤ ਮਹਾਨ ਹੈ ਔਰ ਕੁਦਰਤ ਨੇ ਲੋਕਾਂ ਦੀ ਰਾਖੀ ਕੀਤੀ ਇੱਕ ਵਾਰੀ ਫੇਰ। ਇਹ ਕਹਿ ਲਓ ਕਿ ਇਹ ਜਿਹੜਾ ਮੀਂਹ ਸੀਗਾ ਜੀ ਇਹ ਪੰਜਾਬ ਤੇ ਹਰਿਆਣੇ ਦੇ ਵਿੱਚ ਜਿਹੜਾ ਜੀ ਉਹ ਕਾਫੀ ਵਰਿਆ। ਇਹ ਜਿਹੜੀ ਈਸਟਰਨ ਡਿਸਟਰਬੈਂਸ ਜਿਹੜੀ ਸੀਗੀ ਜੀ ਉਹਨੇ ਲਿਆਂਦਾ ਇਹ ਮੀਂਹ ਔਰ ਇਹਨੂੰ ਅਰਲੀ ਮੌਨਸੂਨ ਦੇ ਵਿੱਚ ਵੀ ਜਿਹੜਾ ਜੀ ਉਹ ਸਮਝਿਆ ਜਾ ਰਿਹਾ। ਲਗਾਤਾਰ ਦੂਜੇ ਦਿਨ ਪੰਜਾਬ ਤੇ ਹਰਿਆਣਾ ਦੇ ਵਿੱਚ ਜਿਹੜਾ ਜੀ ਉਹ ਮੀਂਹ ਪਿਆ, ਇਹਦੇ ਨਾਲ ਤੇਜ਼ੀ ਦੇ ਨਾਲ ਪਾਰਾ ਡਿੱਗਿਆ, ਅਸਮਾਨ ਸਾਫ਼ ਹੋ ਗਿਆ, ਜਿਹੜੀ ਕੱਕੀ ਰੇਤਾ ਚੜੀ ਹੋਈ ਸੀਗੀ ਜੀ ਉਹ ਸਾਰੀ ਦੀ ਸਾਰੀ ਲੱਥ ਗਈ। ਲੋਕਾਂ ਨੇ ਸੁੱਖ ਦਾ ਸਾਹ ਜਿਹੜਾ ਜੀ ਉਹ ਲਿਆ। ਇਹ ਕਿਹਾ ਜਾ ਰਿਹਾ ਜੀ ਕਿ ਇਹ ਜਿਹੜਾ ਇਹ ਸ਼ਾਂਤ ਜਿਹੜੀ ਕੁਝ ਸ਼ਾਂਤ ਹੋਈ ਸੀ ਮੌਨਸੂਨ ਉਹ ਅਗਲੇ 5-6 ਦਿਨਾਂ ਦੇ ਵਿੱਚ ਮੁੜ ਕੇ ਜਿਹੜਾ ਜੀ ਉਹਦੇ ਜ਼ੋਰ ਫੜਨ ਦੀ ਉਮੀਦ ਹੈ। ਔਰ ਇਹ ਵੀ ਕਿਹਾ ਜਾ ਰਿਹਾ ਕਿ ਇਹ ਇਸ ਖਿੱਤੇ ਦੇ ਵਿੱਚ ਵੀ ਸਰਗਰਮ ਰਹੂਗੀ। ਅਗਲੀ ਜਿਹੜੀ ਅਰਲੀ ਮੌਨਸੂਨ ਮੀਂਹ ਹੈ ਜੀ ਉਹਦੀਆਂ ਫੁਹਾਰਾਂ ਫੇਰ ਜਿਹੜੀਆਂ ਉਹ ਪੈਣਗੀਆਂ। ਜਿਹੜਾ ਤਾਪਮਾਨ ਸੀਗਾ ਉਹਦੇ ਵਿੱਚ ਕਾਫੀ ਜਿਹੜੀ ਜੀ ਉਹ ਗਿਰਾਵਟ ਆਈ। ਇਹਦੇ ਨਾਲ ਜਿਹੜਾ ਬਿਜਲੀ ਮਹਿਕਮਾ ਉਹਨੇ ਵੀ ਸੁੱਖ ਦਾ ਸਾਹ ਜਿਹੜਾ ਜੀ ਉਹ ਲਿਆ। ਜਿੱਥੋਂ ਤੱਕ ਝੋਨੇ ਦੀ ਗੱਲ ਆ ਉਹ ਝੋਨਾ ਦੁਬਾਰਾ ਜਿਹੜਾ ਜੀ ਤੇਜ਼ੀ ਉਹਨੇ ਫੜ ਲਈ ਇੱਕ ਟਾਈਪ ਦੇ ਨਾਲ ਔਰ ਸਰਕਾਰ ਜਿਹੜੀ ਸੀ ਉਹ ਢਿੱਲੀ ਪੈ ਗਈ ਬਿਲਕੁਲ ਹੀ। ਐਕਚੁਅਲੀ ਸਰਕਾਰ ਦੇ ਦਬਕੇ ਤਾਂ ਕਿਸੇ ਕੰਮ ਨਹੀਂ ਬਹੁਤ ਜਿਹੜੇ ਜੀ ਉਹ ਨਹੀਂ ਆਏ। ਹੁਣ ਮੀਂਹ ਤੋਂ ਬਾਅਦ ਸਰਕਾਰ ਢਿੱਲੀ ਪੈ ਗਈ ਔਰ ਕਿਸਾਨ ਜਿਹੜਾ ਜੀ ਉਹਨੇ ਤੇਜ਼ੀ ਦੇ ਨਾਲ ਝੋਨੇ ਜਿਹੜਾ ਜੀ ਉਹ ਲਾਉਣ ਦੇ ਵੱਲ ਨੂੰ ਜਿਹੜਾ ਜੀ ਉਹ ਵਧਿਆ। ਜੇ ਆਪਾਂ ਗੱਲ ਕਰੀਏ ਤਾਪਮਾਨ ਦੀ ਤਾਂ ਅੰਬਾਲੇ ਦੇ ਵਿੱਚ ਜਿਹੜਾ ਸੀਗਾ ਜੀ ਉਹ 30 ਡਿਗਰੀ ਦੇ ਉੱਤੇ ਸੈਲਸੀਅਸ ਜਿਹੜਾ ਜੀ ਉਹ ਹੋ ਗਿਆ, ਤਕਰੀਬਨ 10 ਡਿਗਰੀ ਜਿਹੜਾ ਸੀ ਉਹ ਡਿੱਗ ਪਿਆ। ਔਰ ਕਰਨਾਲ ਦੇ ਵਿੱਚ ਤਾਪਮਾਨ ਜਿਹੜਾ ਸੀ ਉਹ 27.5 ਹੋ ਗਿਆ। ਪੰਜਾਬ ਦੇ ਵਿੱਚ ਲੁਧਿਆਣਾ ਤੇ ਪਟਿਆਲਾ ਸੀਗਾ ਜੀ, ਇਹਦੇ ਵਿੱਚ ਲੁਧਿਆਣੇ 'ਚ 29.9 ਤੇ ਪਟਿਆਲੇ ਦੇ ਵਿੱਚ 29.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜਦੋਂ ਕਿ ਪਟਿਆਲੇ ਦਾ ਜਿਹੜਾ ਤਾਪਮਾਨ ਸੀਗਾ ਪਿਛਲੇ ਹਫ਼ਤੇ ਉਹ 46.2 ਦੇ ਉੱਤੇ ਚਲੇ ਗਿਆ ਸੀਗਾ, 46 ਡਿਗਰੀ ਦੇ ਉੱਤੇ ਚਲੇ ਗਿਆ ਸੀਗਾ। ਇੰਨਾ ਤਾਪਮਾਨ ਜਿਹੜਾ ਸੀਗਾ ਉਹ ਡਿੱਗ ਪਿਆ। ਮੌਸਮ ਵਿਭਾਗ ਕਹਿੰਦਾ ਹੈ ਕਿ ਜੂਨ ਦੇ ਪਹਿਲੇ ਹਫ਼ਤੇ ਪੂਰੀ ਤਰ੍ਹਾਂ ਸਰਗਰਮ ਰਹਿਣ ਤੋਂ ਬਾਅਦ ਕਮਜ਼ੋਰ ਹੋਇਆ ਦੱਖਣ ਪੱਛਮੀ ਮੌਨਸੂਨ ਜਿਹੜਾ ਅਗਲੇ 5-6 ਦਿਨਾਂ ਦੇ ਵਿੱਚ ਮੁੜ ਕੇ ਸਰਗਰਮ ਜਿਹੜਾ ਜੀ ਉਹ ਹੋਊਗਾ। ਔਰ ਇਹ ਵੀ ਕਿਹਾ ਗਿਆ ਜੀ ਕਿ ਜਿਹੜਾ ਪੂਰਬੀ ਭਾਰਤ ਦੇ ਹੋਰ ਹਿੱਸਿਆਂ ਦੇ ਵਿੱਚ 23 ਤੇ 24 ਜੂਨ ਨੂੰ ਭਰਵਾਂ ਮੀਂਹ ਜਿਹੜਾ ਦੀ ਪਊਗਾ। ਉਧਰ ਅਸਾਮ ਦੇ ਵਿੱਚ ਜਿਹੜੇ ਹਾਲਤ ਨੇ ਆਪਣੇ ਹੜ੍ਹਾਂ ਦੇ ਨਾਲ ਉਹ ਕਾਫੀ ਗੰਭੀਰ ਜਿਹੜੇ ਆ ਉਹ ਹੋ ਗਏ ਆ ਔਰ ਕੋਈ 4.5 ਲੱਖ ਦੇ ਕਰੀਬ ਲੋਕ ਜਿਹੜੇ ਆ ਉਹ ਪ੍ਰਭਾਵਿਤ ਹੋਏ ਆ ਇਸ ਸਾਈਟ ਦੇ ਉੱਤੇ ਜੀ। ਤੋ ਜਿਹੜਾ ਇਸ ਵਾਰੀ ਇਹ ਹੋਇਆ ਜੀ ਕਿ ਜਿਹੜੀਆਂ ਆਪਣੇ
ਜਿੱਥੇ ਨਰਮਾ ਜ਼ਿਆਦਾ ਹੁੰਦਾ ਜੀ ਉੱਥੇ ਵੀ ਨਰਮੇ ਦੀ ਬਿਜਾਈ ਜਿਹੜੀ ਹੈ ਜੀ ਉਹ ਘੱਟ ਹੋਈ ਹੈ ਔਰ ਝੋਨੇ ਵੱਲ ਨੂੰ ਲੋਕ ਜਿਹੜਾ ਜੀ ਉਹ ਜ਼ਿਆਦਾ ਮੁੜੇ ਆ। ਹਾਲਾਂਕਿ ਪੰਜਾਬ ਦੇ ਹੇਠਾਂ ਜਾ ਰਹੇ ਪਾਣੀਆਂ ਦੇ ਬਾਰੇ ਦੇ ਵਿੱਚ ਬਹੁਤ ਵੱਡੀਆਂ ਫਿਕਰਮੰਦੀਆਂ ਜਿਹੜੀਆਂ ਜੀ ਉਹ ਵੱਖ-ਵੱਖ ਮਾਹਰਾਂ ਦੇ ਵੱਲੋਂ ਜਤਾਈਆਂ ਜਾ ਰਹੀਆਂ ਨੇ, ਪਰ ਸਰਕਾਰੀ ਜਿਹੜੇ ਦਾਅਵੇ ਸੀਗੇ ਝੋਨਾ 20 ਤੱਕ ਨੂੰ ਲਾਉਣ ਦੇ ਉਹ ਆਲਮੋਸਟ ਤੁਸੀਂ ਕਹਿ ਲਓ ਕਿ ਸੁਪਰ ਫਲॉप ਕੀ ਇਹ ਸਨ ਕੁਛ ਸਾਡੀਆਂ ਗੱਲਾਂ ਬਾਤਾਂ ਜੀ। ਧੰਨਵਾਦ ਦਿਲਪ੍ਰੀਤ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਇਹ ਸਨ ਬਲਤੇਜ ਪੰਨੂ ਜੀ, ਅੱਜ ਦੀ ਖਬਰਾਂ ਪ੍ਰੋਗਰਾਮ ਖਬਰ ਤੇ ਨਜ਼ਰ। ਤੇ ਹੁਣ ਅਸੀਂ ਲੈਂਦੇ ਹਾਂ ਇਜਾਜ਼ਤ। ਸੁਣਦੇ ਰਹੋ ਪੰਜਾਬੀ ਰੇਡੀਓ USA।